ਠੰਡ ਏ ਕਿ ਸਾਹ ਲੈਣ ਦਾ ਨਾਂ ਹੀ ਨਹੀਂ ਲੈ ਰਹੀ। ਇੰਜ ਜੰਮ ਕੇ ਪੈ ਰਹੀ ਏ ਜਿਵੇਂ ਇਹਨੇ ਹੁਣ ਵਾਪਸ ਹੀ ਨਹੀਂ ਪਰਤਣਾ। ਦੂਜੇ ਬੰਨੇ ਕਨੀਆਂ ਨੇ ਮੌਸਮ ਹੋਰ ਠੰਡਾ ਕਰਤਾ ਹੈ। ਲੋਕ ਠੰਡ ਤੋਂ ਬਚਣ ਲਈ ਕਦੀ ਅੱਗ ਬਾਲ ਕੇ ਹੱਥ ਸੇਕਦੇ ਨੇ ਤੇ ਕਦੀ ਹੀਟਰ ਅੱਗੇ ਬਹਿ ਕੇ ਸੁੱਖ ਦਾ ਸਾਹ ਲੈਂਦੇ ਨੇ। ਇਹਨਾਂ ਹਾਲਾਤਾਂ ਵਿੱਚ ਜਿਹੜਾ ਤਬਕਾ ਸਭ ਤੋਂ ਵੱਧ ਮੁਤਾਸਰ ਹੋ ਰਿਹਾ ਹੈ ਉਹ ਨਿੱਕੇ ਬਾਲ ਨੇ, ਜਿਨ੍ਹਾਂ ਠੰਡੇ ਮੌਸਮ ਵਿੱਚ ਸਕੂਲੇ ਜਾਣਾ ਹੁੰਦਾ ਹੈ। ਭਾਵੇਂ ਹੁਕੂਮਤ ਵੱਲੋਂ ਸਰਦੀਆਂ ਦੀਆਂ ਛੁੱਟੀਆਂ ਵਧਾਉਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ, ਪਰ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਫੀਸਾਂ ਬਟੋਰਨ ਦੇ ਚੱਕਰ ਵਿੱਚ ਬਾਲਾਂ ਨੂੰ ਛੁੱਟੀਆਂ ਦੇਣ ਤੋਂ ਚਿੱਟੀ ਨਾ ਕਰਤੀ। ਅੱਜ ਵੀ ਮੀਂਹ ਕਣੀ ਦੇ ਮੌਸਮ ਵਿੱਚ ਠਰਦੇ ਬਾਲ ਸਕੂਲੇ ਗਏ ਤੇ ਅਜਿਹੇ ਮੌਸਮ ਵਿੱਚ ਹੀ ਵਾਪਸ ਪਰਤੇ। ਇਹਨਾਂ ਪ੍ਰਾਈਵੇਟ ਸਕੂਲਾਂ ਦੀ ਅਕਸਰੀਅਤ ਕੋਲ ਠੰਡ ਤੋਂ ਬਚਾਉਣ ਲਈ ਕੋਈ ਜ਼ਰੂਰੀ ਸਮਾਨ ਵੀ ਨਹੀਂ ਤੇ ਉੱਤੋਂ ਸਾਲਾਨਾ ਇਮਤਿਹਾਨ ਵੀ ਸਿਰ ਤੇ ਨੇ। ਜੇ ਖੁਦਾ ਨਾ ਖਾਸਤਾ ਬਾਲ ਅਜਿਹੇ ਮੌਸਮ ਵਿੱਚ ਬਿਮਾਰ ਪੈ ਗਏ ਤੇ ਫਿਰ ਉਹਨਾਂ ਲਈ ਵੱਡੀ ਮੁਸ਼ਕਿਲ ਪਵੇਗੀ ਤੇ ਉਹਨਾਂ ਦੀ ਇਮਤਿਹਾਨੀ ਪੋਜੀਸ਼ਨ ਉੱਤੇ ਵੀ ਅਸਰ ਪੈ ਸਕਦਾ ਹੈ। ਪੰਜਾਬ ਹੁਕੂਮਤ ਨੂੰ ਚਾਹੀਦਾ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਦੀ ਮਨਮਾਨੀ ਦਾ ਨੋਟਿਸ ਲਵੇ ਤੇ ਇਸ ਮਾਫੀਆ ਨੂੰ ਨੱਥ ਪਾਵੇ ਤਾਂ ਜੇ ਬਾਲਾਂ ਤੇ ਉਹਨਾਂ ਦੇ ਮਾਪਿਆਂ ਨੂੰ ਕੁਝ ਸੁੱਖ ਦਾ ਸਾਹ ਤੇ ਆ ਸਕੇ।